ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਨਵੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਹਮੇਸ਼ਾ ਦੀ ਸਜ਼ਾ। ਸੁਨਹਿਰੀ ਮਤਨ: ਜ਼ਬੂਰ। ਐ ਖੁਦਾਵੰਦ, ਤੂੰ ਮੈਨੂੰ ਜਾਂਚ ਤੇ ਮੇਰੇ ਦਿਲ ਨੂੰ ਪਛਾਣ, ਮੈਨੂੰ ਆਜ਼ਮਾ ਤੇ ਮੇਰੇ ਖਿਆਲਾਂ ਨੂੰ ਜਾਣ ਲੈ, ਤੇ ਵੇਖ ਭਈ ਮੇਰੇ ਵਿੱਚ ਕੋਈ ਬੁਰੀ ਰਵਸ਼ ਤੇ ਨਹੀਂ, ਤੇ ਮੈਨੂੰ ਹਮੇਸ਼ਾ ਦੀ ਰਾਹ ਵਿੱਚ ਲੈ ਟੁਰ। ਜਵਾਬੀ ਪੜ੍ਹਾਈ: ਯਸਾਇਆ, ਯੂਏਲ। ਸ਼ਰੀਰ ਆਪਣੀ ਰਾਹ ਨੂੰ ਤਰਕ ਕਰੇ ਤੇ ਬਦਕਾਰ ਆਪਣੇ ਖਿਆਲਾਂ ਨੂੰ, ਤੇ ਉਹ ਖੁਦਾਵੰਦ ਵੱਲ ਫਿਰੇ ਤੇ ਉਹ ਉਹਦੇ ਉੱਤੇ ਰਹਿਮ ਕਰੇਗਾ, ਤੇ ਸਾਡੇ ਰੱਬ ਵੱਲ, ਕਿਉਂ ਜੇ ਉਹ ਕਸਰਤ ਨਾਲ ਮੁਆਫ਼ ਕਰੇਗਾ। ਕਿਉਂ ਜੇ ਜਿਸ ਕਦਰ ਅਸਮਾਨ ਧਰਤੀ ਤੋਂ ਉੱਚਾ ਏ, ਉਸੇ ਤਰ੍ਹਾਂ ਮੇਰੀਆਂ ਰਾਹਾਂ ਤੁਹਾਡੀਆਂ ਰਾਹਾਂ ਤੋਂ ਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਨੇ। ਪਰ ਖੁਦਾਵੰਦ ਫਰਮਾਂਦਾ ਏ, ਭਈ ਹੁਣ ਵੀ ਪੂਰੇ ਦਿਲ ਨਾਲ ਤੇ ਰੋਜ਼ਾ ਰੱਖ ਕੇ ਤੇ ਗਿਰਿਆਜ਼ਾਰੀ ਤੇ ਮਾਤਮ ਕਰਦੇ ਹੋਏ ਮੇਰੇ ਵੱਲ ਰਜੂ ਲਿਆਓ, ਤੇ ਆਪਣੇ ਕੱਪੜਿਆਂ ਨੂੰ ਨਹੀਂ ਬਲਕਿ ਆਪਣੇ ਦਿਲਾਂ ਨੂੰ ਚਾਕ ਕਰਕੇ ਖੁਦਾਵੰਦ ਆਪਣੇ ਰੱਬ ਵੱਲ ਮਤਵੱਜੋ ਹੋਵੋ। ਕਿਉਂ ਜੇ ਉਹ ਰਹੀਮ ਤੇ ਮਿਹਰਬਾਨ, ਖੈਰ ਕਰਨ ਵਿੱਚ ਧੀਮਾ ਤੇ ਸ਼ਫਕਤ ਵਿੱਚ ਗਨੀ ਏ, ਤੇ ਅਜ਼ਾਬ ਨਾਜ਼ਲ ਕਰਨ ਤੋਂ ਬਾਜ਼ ਰਹਿੰਦਾ ਏ। ਤੇ ਉਹਨਾਂ ਵਰਿਆਂ ਦਾ ਹਾਸਲ ਜਿਹੜੇ ਤੁਹਾਡੇ ਖਿਲਾਫ ਭੇਜੀ ਹੋਈ ਫੌਜ ਮੁਲਕ ਨਿਗਲ ਗਈ ਤੇ ਖਾ ਕੇ ਚੱਟ ਕਰ ਗਈ, ਤੁਹਾਨੂੰ ਵਾਪਸ ਦੇਵਾਂਗਾ। ਤੇ ਜਿਹੜਾ ਕੋਈ ਖੁਦਾਵੰਦ ਦਾ ਨਾਂ ਲਵੇਗਾ ਉਹ ਮੁਕਤੀ ਪਾਵੇਗਾ। ਕਿਉਂ ਜੇ ਸੈਊਨ ਦੇ ਪਹਾੜ ਤੇ ਯਰੂਸ਼ਲਮ ਵਿੱਚ ਜਿਵੇਂ ਖੁਦਾਵੰਦ ਨੇ ਆਖਿਆ ਬਚ ਨਿਕਲਣ ਵਾਲੇ ਹੋਣਗੇ, ਤੇ ਬਾਕੀ ਲੋਕਾਂ ਵਿੱਚ ਉਹ ਜਿਨ੍ਹਾਂ ਨੂੰ ਖੁਦਾਵੰਦ ਬੁਲਾਉਂਦਾ ਏ। ਮੈਂ ਹੀ ਹਾਂ ਜਿਹੜਾ ਆਪਣੇ ਨਾਂ ਦੀ ਖਾਤਰ ਤੇਰੇ ਪਾਪਾਂ ਨੂੰ ਮਿਟਾਉਂਦਾ ਵਾਂ, ਤੇ ਮੈਂ ਤੇਰੀਆਂ ਖਤਾਵਾਂ ਨੂੰ ਯਾਦ ਨਹੀਂ ਰੱਖਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਮੈਨੂੰ ਆਪਣੀ ਸੱਚਾਈ ਉੱਤੇ ਚਲਾ ਤੇ ਤਾਲੀਮ ਦੇ, ਕਿਉਂ ਜੇ ਤੂੰ ਹੀ ਮੇਰਾ ਮੁਕਤੀ ਦੇਣ ਵਾਲਾ ਰੱਬ ਏ। ਐ ਖੁਦਾਵੰਦ, ਆਪਣੀਆਂ ਰਹਿਮਤਾਂ ਤੇ ਸ਼ਫਕਤਾਂ ਨੂੰ ਯਾਦ ਫਰਮਾ, ਕਿਉਂ ਜੇ ਉਹ ਅਜ਼ਲ ਤੋਂ ਨੇ। ਮੇਰੀ ਜਵਾਨੀ ਦੀਆਂ ਖਤਾਵਾਂ ਤੇ ਮੇਰੇ ਪਾਪਾਂ ਨੂੰ ਯਾਦ ਨਾ ਕਰ। ਐ ਖੁਦਾਵੰਦ, ਆਪਣੀ ਨੇਕੀ ਦੀ ਖਾਤਰ ਆਪਣੀ ਸ਼ਫਕਤ ਦੇ ਮੁਤਾਬਕ ਮੈਨੂੰ ਯਾਦ ਫਰਮਾ। ਖੁਦਾਵੰਦ ਨੇਕ ਤੇ ਰਾਸਤੇ, ਇਸ ਲਈ ਉਹ ਪਾਪੀਆਂ ਨੂੰ ਰਾਹੇ ਹੱਕ ਦੀ ਤਾਲੀਮ ਦੇਵੇਗਾ। ਮੱਤੀ: ਤੇ ਜਦ ਉਹ ਘਰ ਖਾਣਾ ਖਾਣ ਨੂੰ ਬੈਠਾ ਸੀ, ਤੇ ਇੰਜ ਹੋਇਆ ਭਈ ਬਹੁਤ ਸਾਰੇ ਮਸੂਲ ਲੈਣ ਵਾਲੇ ਤੇ ਪਾਪੀ ਆ ਕੇ ਯਸੂ ਤੇ ਉਹਦੇ ਚੇਲਿਆਂ ਦੇ ਨਾਲ ਖਾਣਾ ਖਾਣ ਨੂੰ ਬੈਠੇ। ਫਰੀਸੀਆਂ ਨੇ ਇਹ ਵੇਖ ਕੇ ਉਹਦੇ ਚੇਲਿਆਂ ਨੂੰ ਆਖਿਆ, ਤੁਹਾਡਾ ਉਸਤਾਦ ਮਸੂਲ ਲੈਣ ਵਾਲਿਆਂ ਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਏ? ਉਹਨੇ ਇਹ ਸੁਣ ਕੇ ਆਖਿਆ, ਤੰਦਰੁਸਤਾਂ ਨੂੰ ਤਬੀਬ ਦੀ ਲੋੜ ਨਹੀਂ, ਬਲਕਿ ਬਿਮਾਰਾਂ ਨੂੰ ਏ। ਪਰ ਤੁਸੀਂ ਜਾ ਕੇ ਇਹਦੇ ਮਾਨੀ ਲੱਭੋ, ਭਈ ਮੈਂ ਕੁਰਬਾਨੀ ਲਈ ਰਹਿਮ ਪਸੰਦ ਕਰਦਾ ਵਾਂ, ਕਿਉਂ ਜੇ ਮੈਂ ਰਾਸਤਬਾਜ਼ਾਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਬੁਲਾਉਣ ਆਇਆ ਵਾਂ। ਲੂਕਾ: ਤੇ ਵੇਖੋ ਭਈ ਇੱਕ ਬਦਚਲਨ ਬੁੱਢੀ ਜਿਹੜੀ ਉਸੇ ਸ਼ਹਿਰ ਦੀ ਸੀ, ਇਹ ਜਾਣ ਕੇ ਭਈ ਉਹ ਉਸ ਫਰੀਸੀ ਦੇ ਘਰ ਵਿੱਚ ਖਾਣਾ ਖਾਣ ਨੂੰ ਬੈਠਾ ਏ, ਸੰਗੇਮਰਮਰ ਦੇ ਅਤਰਦਾਨ ਵਿੱਚ ਅਤਰ ਪਾ ਕੇ ਲਿਆਈ, ਤੇ ਉਹਦੇ ਪੈਰਾਂ ਕੋਲ ਰੋਂਦੀ ਹੋਈ ਪਿਛਾਂ ਖਲੋਤੀ ਹੋਈ ਉਹਦੇ ਪੈਰ ਅਥਰੂਆਂ ਨਾਲ ਭੇਣ ਲੱਗ ਪਈ, ਤੇ ਆਪਣੇ ਸਿਰ ਦੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ ਤੇ ਉਹਦੇ ਪੈਰ ਚੁੰਮੇ ਤੇ ਉਹਨਾਂ ਉੱਤੇ ਅਤਰ ਪਾਇਆ। ਉਹਦੀ ਦਾਵਤ ਕਰਨ ਵਾਲਾ ਫਰੀਸੀ ਇਹ ਵੇਖ ਕੇ ਆਪਣੇ ਦਿਲ ਵਿੱਚ ਆਖਣ ਲੱਗਿਆ, ਭਈ ਜੇ ਇਹ ਬੰਦਾ ਨਬੀ ਹੁੰਦਾ ਤੇ ਇਹਨੂੰ ਪਤਾ ਚੱਲ ਜਾਣਾ ਸੀ ਭਈ ਜਿਹੜੀ ਉਹਨੂੰ ਹੱਥ ਲਾਉਂਦੀ ਪਈ ਏ ਉਹ ਕੌਣ ਤੇ ਕਿੱਦਾਂ ਦੀ ਔਰਤ ਏ, ਕਿਉਂ ਜੇ ਉਹ ਬਦਚਲਨ ਸੀ। ਤੇ ਉਸ ਬੁੱਢੀ ਵੱਲ ਫਿਰ ਕੇ ਉਹਨੇ ਸ਼ਮਊਨ ਨੂੰ ਆਖਿਆ, ਕੀ ਤੂੰ ਇਸ ਬੁੱਢੀ ਨੂੰ ਵੇਖਦਾ ਏ? ਮੈਂ ਤੇਰੇ ਘਰ ਆਇਆ, ਤੂੰ ਮੈਨੂੰ ਪੈਰ ਧੋਣ ਨੂੰ ਪਾਣੀ ਨਾ ਦਿੱਤਾ, ਪਰ ਇਹਨੇ ਆਪਣੇ ਅਥਰੂਆਂ ਨਾਲ ਮੇਰੇ ਪੈਰ ਭੇਣ ਦਿੱਤੇ ਤੇ ਆਪਣੇ ਵਾਲਾਂ ਨਾਲ ਪੂੰਝੇ। ਤੂੰ ਮੈਨੂੰ ਬੋਸਾ ਨਾ ਦਿੱਤਾ, ਪਰ ਇਹਨੇ ਜਦੋਂ ਦਾ ਮੈਂ ਆਇਆ ਵਾਂ ਮੇਰੇ ਪੈਰ ਚੁੰਮਣਾ ਨਹੀਂ ਛੱਡੇ। ਤੂੰ ਮੇਰੇ ਸਿਰ ਉੱਤੇ ਤੇਲ ਨਹੀਂ ਪਾਇਆ, ਪਰ ਇਹਨੇ ਮੇਰੇ ਪੈਰਾਂ ਉੱਤੇ ਅਤਰ ਪਾਇਆ ਏ। ਇਸ ਲਈ ਮੈਂ ਤੈਨੂੰ ਆਖਦਾ ਵਾਂ ਭਈ ਉਹਦੇ ਪਾਪ ਜਿਹੜੇ ਬਹੁਤੇ ਸੀ ਮੁਆਫ਼ ਹੋ ਗਏ ਨੇ, ਕਿਉਂ ਜੇ ਇਹਨੇ ਬਹੁਤੀ ਮੁਹੱਬਤ ਕੀਤੀ। ਪਰ ਜਿਹਦੇ ਥੋੜੇ ਪਾਪ ਮੁਆਫ਼ ਹੋਏ ਉਹ ਥੋੜੀ ਮੁਹੱਬਤ ਕਰਦਾ ਏ। ਤੇ ਉਸ ਔਰਤ ਨੂੰ ਆਖਿਆ,
ਭਈ ਤੇਰੇ ਪਾਪ ਮਾਫ ਹੋਏ। ਲੂਕਾ। ਫਿਰ ਉਹਨੇ ਕਈ ਲੋਕਾਂ ਨੂੰ ਜਿਹੜੇ ਆਪਣੇ ਆਪ ਉੱਤੇ ਭਰੋਸਾ ਰੱਖਦੇ ਸੀ ਭਈ ਅਸੀਂ ਰਾਸਤਬਾਜ਼ ਹਾਂ ਤੇ ਬਾਕੀ ਬੰਦਿਆਂ ਨੂੰ ਨਾਚੀਜ਼ ਜਾਣਦੇ ਸੀ, ਇਹ ਤਮਸੀਲ ਆਖੀ। ਭਈ ਦੋ ਬੰਦੇ ਹੈਕਲ ਵਿੱਚ ਦੁਆ ਕਰਨ ਗਏ, ਇੱਕ ਫਰੀਸੀ, ਦੂਜਾ ਮਹਿਸੂਲ ਲੈਣ ਵਾਲਾ। ਫਰੀਸੀ ਖਲੋ ਕੇ ਆਪਣੇ ਦਿਲ ਵਿੱਚ ਇੰਜ ਦੁਆ ਕਰਨ ਲੱਗਿਆ, ਭਈ ਐ ਮੇਰੇ ਰੱਬ, ਮੈਂ ਤੇਰਾ ਸ਼ੁਕਰ ਅਦਾ ਕਰਦਾ ਵਾਂ ਭਈ ਬਾਕੀ ਬੰਦਿਆਂ ਵਾਂਗਰ ਜ਼ਾਲਮ, ਬੇਇਨਸਾਫ, ਜ਼ਨਾਕਾਰ ਜਾਂ ਐਸ ਮਹਿਸੂਲ ਲੈਣ ਵਾਲੇ ਵਾਂਗਰ ਨਹੀਂ ਆ। ਮੈਂ ਹਫ਼ਤੇ ਵਿੱਚ 2 ਵਾਰੀ ਰੋਜ਼ਾ ਰੱਖਦਾ ਤੇ ਆਪਣੀ ਸਾਰੀ ਆਮਦਨੀ ਉੱਤੇ ਦੈ ਯੱਕੀ ਦੇਣਾ ਵਾਂ। ਪਰ ਮਹਿਸੂਲ ਲੈਣ ਵਾਲੇ ਨੇ ਦੂਰ ਖਲੋ ਕੇ ਇੰਨਾ ਵੀ ਨਾ ਚਾਹਿਆ ਭਈ ਅਸਮਾਨ ਵੱਲ ਅੱਖ ਚੁੱਕੇ, ਬਲਕਿ ਛਾਤੀ ਪੇਟ ਕੇ ਆਖਿਆ, ਐ ਖੁਦਾਵੰਦ, ਮੈਂ ਪਾਪੀ ਹਾਂ, ਮੇਰੇ ਉੱਤੇ ਰਹਿਮ ਕਰ। ਮੈਂ ਤੁਹਾਨੂੰ ਆਖਦਾ ਵਾਂ ਭਈ ਇਹ ਬੰਦਾ ਦੂਜਿਆਂ ਨਾਲੋਂ ਰਾਸਤਬਾਜ਼ ਠਹਿਰ ਕੇ ਆਪਣੇ ਘਰ ਗਿਆ, ਕਿਉਂਜੇ ਜਿਹੜਾ ਕੋਈ ਆਪਣੇ ਆਪ ਨੂੰ ਵੱਡਾ ਬਣਾਵੇਗਾ ਉਹ ਛੋਟਾ ਕੀਤਾ ਜਾਵੇਗਾ ਤੇ ਜਿਹੜਾ ਆਪਣੇ ਆਪ ਨੂੰ ਛੋਟਾ ਬਣਾਵੇਗਾ ਉਹ ਵੱਡਾ ਕੀਤਾ ਜਾਵੇਗਾ। ਅਮਸਾਲ। ਜਿਹੜਾ ਆਪਣੇ ਪਾਪਾਂ ਨੂੰ ਲੁਕਾਉਂਦਾ ਏ ਕਾਮਯਾਬ ਨਾ ਹੋਵੇਗਾ, ਪਰ ਜਿਹੜਾ ਉਹਨਾਂ ਦਾ ਇਕਰਾਰ ਕਰਕੇ ਉਹਨਾਂ ਨੂੰ ਛੱਡ ਦਿੰਦਾ ਏ ਉਹਦੇ ਉੱਤੇ ਰਹਿਮਤ ਹੋਵੇਗੀ। ਜ਼ਬੂਰ। ਐ ਰੱਬ, ਆਪਣੀ ਸ਼ਫਕਤ ਦੇ ਮੁਤਾਬਕ ਮੇਰੇ ਉੱਤੇ ਰਹਿਮ ਕਰ, ਆਪਣੀ ਰਹਿਮਤ ਦੀ ਕਸਰਤ ਦੇ ਮੁਤਾਬਕ ਮੇਰੀਆਂ ਗਲਤੀਆਂ ਮਿਟਾ ਦੇ, ਮੇਰੀ ਬਦੀ ਨੂੰ ਮੈਥੋਂ ਧੋ ਦੇ ਤੇ ਮੇਰੇ ਪਾਪ ਤੋਂ ਮੈਨੂੰ ਪਾਕ ਕਰ। ਵੇਖ, ਤੂੰ ਅੰਦਰ ਦੀ ਸਚਾਈ ਪਸੰਦ ਕਰਦਾ ਏਂ। ਐ ਰੱਬ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਬਾਤਨ ਵਿੱਚ ਨਵੀਂ ਰੂਹ ਪਾ। ਫਿਰ ਮੈਂ ਖਤਾਕਾਰਾਂ ਨੂੰ ਤੇਰੀਆਂ ਰਾਹਾਂ ਸਿਖਾਵਾਂਗਾ ਤੇ ਪਾਪੀ ਤੇਰੇ ਵੱਲ ਧਿਆਨ ਕਰਨਗੇ। ਕਿਉਂ ਜੇ ਕੁਰਬਾਨੀ ਵਿੱਚ ਤੇਰੀ ਖੁਸ਼ੀ ਨਹੀਂ ਤੇ ਮੈਂ ਦੇ ਦਿੰਦਾ। ਸੋਖਤਨੀ ਕੁਰਬਾਨੀ ਨਾਲ ਤੈਨੂੰ ਕੋਈ ਖੁਸ਼ੀ ਨਹੀਂ। ਸ਼ਿਕਸਤਾ ਰੂਹ ਰੱਬ ਦੀ ਕੁਰਬਾਨੀ ਏ। ਐ ਰੱਬ, ਤੂੰ ਸ਼ਿਕਸਤਾ ਤੇ ਖਸਤਾ ਦਿਲ ਨੂੰ ਹਕੀਰ ਨਾ ਜਾਣੇਗਾ, ਤਦ ਤੂੰ ਸਦਾਕਤ ਦੀਆਂ ਕੁਰਬਾਨੀਆਂ ਤੋਂ ਖੁਸ਼ ਹੁੰਨਾ ਏ। ਜ਼ਬੂਰ। ਕਿਉਂ ਜੇ ਤੂੰ ਮੇਰੀ ਜਿੰਦ ਨੂੰ ਨਾ ਪਾਤਾਲ ਵਿੱਚ ਰਹਿਣ ਦੇਵੇਂਗਾ, ਨਾ ਆਪਣੇ ਮਕਦਸ ਨੂੰ ਸੜਨ ਦੇਵੇਂਗਾ। ਅਬਰਾਨੀਓ। ਐ ਮੇਰੇ ਪੁੱਤਰ, ਖੁਦਾਵੰਦ ਦੀ ਤੰਬੀਹ ਨੂੰ ਨਾਚੀਜ਼ ਨਾ ਜਾਣ ਤੇ ਜਦ ਉਹ ਤੈਨੂੰ ਮਲਾਮਤ ਕਰੇ ਤੇ ਬੇਦਿਲ ਨਾ ਹੋ। ਕਿਉਂ ਜੇ ਜਿਹਦੇ ਨਾਲ ਰੱਬ ਪਿਆਰ ਰੱਖਦਾ ਏ ਉਹਨੂੰ ਤੰਬੀਹ ਵੀ ਕਰਦਾ ਏ ਤੇ ਜਿਹਨੂੰ ਪੁੱਤਰ ਬਣਾ ਲੈਂਦਾ ਏ ਉਹਨੂੰ ਕੋੜੇ ਵੀ ਮਾਰਦਾ ਏ। ਤੇ ਬਿਲਫੇਲ ਹਰ ਤਰ੍ਹਾਂ ਦੀ ਤੰਬੀਹ ਖੁਸ਼ੀ ਦਾ ਨਹੀਂ ਬਲਕਿ ਦੁੱਖ ਦਾ ਸਬਬ ਲੱਗਦੀ ਏ, ਪਰ ਜਿਹੜੇ ਉਹਨੂੰ ਸਹਿੰਦਿਆਂ ਪੱਕੇ ਹੋ ਗਏ ਨੇ ਉਹਨਾਂ ਨੂੰ ਬਾਅਦ ਵਿੱਚ ਚੈਨ ਨਾਲ ਰਾਸਤਬਾਜ਼ੀ ਦਾ ਫਲ ਦਿੰਦੀ ਏ। ਤੁਸੀਂ ਉਸ ਪਹਾੜ ਦੇ ਕੋਲ ਨਹੀਂ ਆਏ ਜਿਹਨੂੰ ਛੂਹਣਾ ਮੁਮਕਿਨ ਸੀ, ਤੇ ਉਹ ਅੱਗ ਨਾਲ ਬਲਦਾ ਸੀ ਤੇ ਉਹਦੇ ਉੱਤੇ ਕਾਲੇ ਬੱਦਲ ਸੀ, ਹਨੇਰਾ ਸੀ ਤੇ ਤੂਫਾਨ ਸੀ, ਬਲਕਿ ਤੁਸੀਂ ਸਿਯੋਨ ਦੇ ਪਹਾੜ ਦੇ ਤੇ ਜਿਉਂਦੇ ਰੱਬ ਦੇ ਸ਼ਹਿਰ ਯਾਨੀ ਅਸਮਾਨੀ ਯਰੂਸ਼ਲਮ ਦੇ ਕੋਲ ਤੇ ਲੱਖਾਂ ਫਰਿਸ਼ਤਿਆਂ ਦੇ ਕੋਲ ਆਏ ਹੋ। ਨੋਹਾ। ਮੈਂ ਇਹਦੇ ਉੱਤੇ ਟੁਰਦਾ ਰਹਿਣਾ ਵਾਂ, ਇਸ ਲਈ ਮੈਂ ਉਮੀਦਵਾਰ ਵਾਂ। ਇਹ ਖੁਦਾਵੰਦ ਦੀ ਸ਼ਫਕਤ ਏ ਭਈ ਅਸੀਂ ਫਨਾਹ ਨਹੀਂ ਹੋਏ, ਕਿਉਂ ਜੇ ਉਹਦੀ ਰਹਿਮਤ ਲਾਜ਼ਵਾਲ ਏ। ਉਹ ਹਰ ਸਵੇਰੇ ਤਾਜ਼ਾ ਏ, ਤੇਰੀ ਵਫਾਦਾਰੀ ਵੱਡੀ ਏ। ਅਸੀਂ ਆਪਣੀਆਂ ਰਾਹਾਂ ਨੂੰ ਲੱਭੀਏ ਤੇ ਜਾਂਚੀਏ ਤੇ ਖੁਦਾਵੰਦ ਵੱਲ ਨੂੰ ਫਿਰੀਏ। ਐ ਖੁਦਾਵੰਦ, ਮੈਂ ਤੇਰੇ ਨਾਂ ਦੀ ਦੁਹਾਈ ਦਿੱਤੀ ਏ। ਜਿਸ ਦਿਨ ਮੈਂ ਤੈਨੂੰ ਪੁਕਾਰਿਆ ਤੂੰ ਨੇੜੇ ਆਇਆ ਤੇ ਤੂੰ ਆਖਿਆ ਭਈ ਡਰੋ ਨਾ। ਐ ਖੁਦਾਵੰਦ, ਤੂੰ ਮੇਰੀ ਜਿੰਦ ਦੀ ਹਮਾਇਤ ਪਾਰੋਂ ਉਹਨੂੰ ਛੁਡਾਇਆ। ਯਸਾਇਆ। ਖੁਦਾਵੰਦ ਫਰਮਾਉਂਦਾ ਏ, ਆਓ ਅਸੀਂ ਇਕੱਠੇ ਹੁਜਤ ਕਰੀਏ। ਭਾਵੇਂ ਤੁਹਾਡੇ ਪਾਪ ਕਿਰਮਜ਼ੀ ਹੋਣ, ਉਹ ਬਰਫ਼ ਵਾਂਗਰ ਚਿੱਟੇ ਹੋ ਜਾਣਗੇ ਤੇ ਹਰ ਚੰਦ ਤੇ ਅਰਗਵਾਨੀ ਹੋਣ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਲਾਹੀ ਮੁਹੱਬਤ ਇਨਸਾਨ ਦੀ ਇਸਲਾਹ ਕਰਦੀ ਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ। ਇਨਸਾਨ ਮੁਆਫ਼ੀ ਮੰਗ ਸਕਦੇ ਨੇ, ਪਰ ਸਿਰਫ ਇਲਾਹੀ ਅਸੂਲ ਹੀ ਪਾਪੀ ਦੀ ਇਸਲਾਹ ਕਰਦਾ ਏ। ਪਾਪ ਦੇ ਪਾਰੋਂ ਤਕਲੀਫਾਂ ਦਾ ਵਸੀਲਾ ਬਣਨਾ ਪਾਪ ਨੂੰ ਤਬਾਹ ਕਰਨ ਦੇ ਰਾਹੀਂ ਏ। ਪਾਪ ਵਿੱਚ ਮਿਲਣ ਵਾਲੀ ਹਰ ਫਰਜ਼ੀ ਤਸਕੀਨ ਇਹਦੀ ਸਾਮੀ ਪੀੜ ਤੋਂ ਬਹੁਤੀ ਆਰਾਸਤਾ ਹੋਵੇਗੀ, ਜਦੋਂ ਤੀਕਰ ਭਈ ਮਾਦੀ ਹਯਾਤੀ ਤੇ ਪਾਪ ਉੱਤੇ ਯਕੀਨ ਨੂੰ ਤਬਾਹ ਨਹੀਂ ਕਰ ਦਿੱਤਾ ਜਾਂਦਾ। ਅਸਮਾਨ ਯਾਨੀ ਹਸਤੀ ਦੀ ਹਮਾਂਗੀ ਉੱਤੇ ਅਪੜਨ ਲਈ
ਸਾਨੂੰ ਇਲਾਹੀ ਅਸੂਲ ਦੀ ਹਸਤੀ ਨੂੰ ਸਮਝਣਾ ਪਵੇਗਾ। ਰੱਬ ਪਿਆਰ ਏ, ਇਹਦੇ ਤੋਂ ਬਹੁਤਾ ਅਸੀਂ ਮੰਗ ਨਹੀਂ ਸਕਦੇ, ਇਹਦੇ ਤੋਂ ਉੱਚਾ ਅਸੀਂ ਵੇਖ ਨਹੀਂ ਸਕਦੇ ਤੇ ਇਹਦੇ ਤੋਂ ਅੱਗੇ ਅਸੀਂ ਜਾ ਨਹੀਂ ਸਕਦੇ। ਮੁਹੱਬਤ ਦਾ ਡਿਜ਼ਾਈਨ ਪਾਪੀ ਦੀ ਇਸਲਾਹ ਲਈ ਏ। ਇਹ ਲੂਕਾ ਦੀ ਅੰਜੀਲ ਦੇ 7ਵੇਂ ਬਾਬ ਵਿੱਚ ਇਹਦੇ ਨਾਲ ਮੁਨਸਲਿਕ ਕੀਤਾ ਗਿਆ ਏ। ਭਈ ਇੱਕ ਵਾਰੀ ਯਿਸੂ ਕਿਸੇ ਸ਼ਮੌਨ ਨਾਮੀ ਫਰੀਸੀ ਦੇ ਘਰ ਦਾ ਖਾਸ ਪ੍ਰਾਹੁਣਾ ਬਣਿਆ। ਉਹ ਸ਼ਮੌਨ ਸ਼ਾਗਿਰਦ ਬਿਲਕੁਲ ਨਹੀਂ ਸੀ। ਜਦੋਂ ਉਹ ਖਾਣਾ ਖਾ ਰਹੇ ਸੀ, ਇੱਕ ਗੈਰ ਮਾਮੂਲੀ ਵਾਕਿਆ ਪੇਸ਼ ਆਇਆ, ਜਿਵੇਂ ਭਈ ਇਹ ਮਸ਼ਰਕੀ ਪ੍ਰਾਹੁਣਚਾਰੀ ਦੇ ਫਹਿਮ ਵਿੱਚ ਰੁਕਾਵਟ ਬਣਿਆ ਹੋਵੇ। ਇੱਕ ਅਜਨਬੀ ਬੁੱਢੀ ਅੰਦਰ ਆਈ। ਮਰੀਅਮ ਮਗਦਲੀਨੀ, ਜਿੱਦਾਂ ਭਈ ਉਹਨੂੰ ਇਹ ਬੁਲਾਇਆ ਜਾਂਦਾ ਸੀ, ਯਿਸੂ ਦੇ ਕੋਲ ਪਹੁੰਚੀ। ਕੀ ਯਿਸੂ ਨੇ ਉਸ ਬੁੱਢੀ ਨੂੰ ਹਕਾਰਤ ਦੀ ਨਜ਼ਰ ਨਾਲ ਵੇਖਿਆ? ਕੀ ਉਹਨੇ ਉਹਦੀ ਅਕੀਦਤ ਨੂੰ ਰੋਕ ਦਿੱਤਾ? ਨਹੀਂ, ਉਹਨੇ ਬਹੁਤ ਸ਼ਫਕਤ ਦੇ ਨਾਲ ਉਹਦੀ ਤਾਰੀਫ ਕੀਤੀ ਤੇ ਅਜਿਹਾ ਕੁਝ ਨਹੀਂ ਹੋਇਆ ਸੀ। ਉਹ ਸਭ ਜਾਣਦਿਆਂ ਹੋਏ ਜਿਹੜੇ ਉਹਦੇ ਆਲੇ ਦੁਆਲੇ ਖਲੋਤੇ ਲੋਕ ਆਪਣੇ ਦਿਲਾਂ ਵਿੱਚ ਸੋਚ ਰਹੇ ਸੀ, ਖਾਸ ਤੌਰ ਤੇ ਮੇਜ਼ਬਾਨ ਦੇ ਦਿਲ ਵਿੱਚ ਉਹ ਪਰੇਸ਼ਾਨ ਹੁੰਦੇ ਪਏ ਸੀ। ਇੱਕ ਨਬੀ ਹੁੰਦਿਆਂ ਹੋਏ ਖਾਸ ਪ੍ਰਾਹੁਣਾ ਛੇਤੀ ਨਾਲ ਉਸ ਬੁੱਢੀ ਦੇ ਇਖਲਾਕੀ ਦਰਜੇ ਨੂੰ ਨਹੀਂ ਜਾਣ ਸਕਿਆ ਤੇ ਉਹਨੂੰ ਦੂਰ ਹਟਣ ਨੂੰ ਨਹੀਂ ਆਖਿਆ। ਇਹ ਸਭ ਕੁਝ ਜਾਣਦਿਆਂ ਹੋਏ ਯਿਸੂ ਨੇ ਉਹਨਾਂ ਨੂੰ ਇੱਕ ਛੋਟੀ ਜਿਹੀ ਤਮਸੀਲ ਜਾਂ ਕਹਾਣੀ ਦੇ ਨਾਲ ਮਲਾਮਤ ਕੀਤਾ ਤੇ ਇੰਜ ਸਾਰਿਆਂ ਲਈ ਇੱਕ ਸਬਕ ਦਿੱਤਾ, ਜਿਹਦੇ ਬਾਅਦ ਉਹ ਉਸ ਬੁੱਢੀ ਲਈ ਇਹ ਸ਼ਾਨਦਾਰ ਐਲਾਨ ਕੀਤਾ, ਤੇਰੇ ਪਾਪ ਮਾਫ ਹੋਏ। ਉਹਨੇ ਉਹਦੇ ਲਈ ਮੁਹੱਬਤ ਦੇ ਕਰਜ਼ ਨੂੰ ਕਿਉਂ ਮਾਫ ਕਰ ਦਿੱਤਾ? ਕੀ ਉਹਨੇ ਤੋਬਾ ਕੀਤੀ ਤੇ ਤਬਦੀਲ ਹੋਈ? ਤੇ ਕੀ ਉਹਦੀ ਬਸੀਰਤ ਨੇ ਇਸ ਬੇਸਾਖਤਾ ਇਖਲਾਕੀ ਸੂਰਜ ਨੂੰ ਭਾਂਪ ਲਿਆ? ਉਹਦੇ ਪੈਰਾਂ ਉੱਤੇ ਅਤਰ ਲਾਉਣ ਤੋਂ ਪਹਿਲਾਂ ਉਹਨੇ ਆਪਣੇ ਅਥਰੂਆਂ ਨਾਲ ਉਹਨਾਂ ਨੂੰ ਧੋਤਾ। ਦੂਜੇ ਸਬੂਤਾਂ ਦੀ ਗੈਰ ਮੌਜੂਦਗੀ ਵਿੱਚ ਉਹਦੀ ਮਾਫੀ, ਤਬਦੀਲੀ ਤੇ ਦਾਨਸ਼ ਵਿੱਚ ਤਰੱਕੀ ਦੀ ਤਵੱਕੋ ਲਈ ਕੀ ਉਹਦਾ ਗਮ ਮੌਜੂ ਸਬੂਤ ਸੀ? ਇਸ ਕਿਸਮ ਦੇ ਬਿਆਨ ਨਾ ਕੀਤੇ ਜਾਣ ਵਾਲੇ ਅਹਿਸਾਸ ਲਈ ਕਿਹਨੂੰ ਉੱਚਾ ਖਰਾਜੇ ਤਹਿਸੀਨ ਜਾਵੇਗਾ? ਫਰੀਸੀ ਦੀ ਮਹਿਮਾਨ ਨਵਾਜ਼ੀ ਨੂੰ ਜਾਂ ਮਗਦਲੀਨੀ ਦੀ ਸ਼ਰਮਿੰਦਗੀ ਨੂੰ? ਯਿਸੂ ਨੇ ਇਸ ਸਵਾਲ ਦਾ ਜਵਾਬ ਖੁਦਕਾਰ ਰਾਸਤਬਾਜ਼ੀ ਦੀ ਮਲਾਮਤ ਤੇ ਤਾਇਬ ਦੀ ਰਿਹਾਈ ਦਾ ਐਲਾਨ ਕਰਨ ਨਾਲ ਦਿੱਤਾ। ਗਲਤ ਕੰਮ ਤੋਂ ਸ਼ਰਮਿੰਦਗੀ ਇਸਲਾਹ ਵੱਲ ਪਹਿਲਾ ਕਦਮ ਹੈ, ਪਰ ਇਹ ਕਦਮ ਬਹੁਤ ਆਸਾਨ ਹੈ। ਸਿਆਣ ਦੇ ਪਾਰੋਂ ਜਿਹੜਾ ਅਗਲਾ ਤੇ ਵੱਡਾ ਕਦਮ ਚੁੱਕਣ ਦੀ ਲੋੜ ਹੈ, ਉਹ ਵਫਾਦਾਰੀ ਵਾਲੀ ਅਜ਼ਮਾਇਸ਼ ਹੈ, ਯਾਨੀ ਇਸਲਾਹ। ਇੱਥੇ ਤੀਕਰ ਸਾਨੂੰ ਹਾਲਾਤਾਂ ਦੇ ਦਬਾਅ ਵਿੱਚ ਰੱਖਿਆ ਜਾਂਦਾ ਹੈ। ਅਜ਼ਮਾਇਸ਼ ਸਾਨੂੰ ਜੁਰਮ ਨੂੰ ਦੁਬਾਰਾ ਕਰਨ ਦੀ ਦਾਵਤ ਦਿੰਦੀ ਹੈ ਤੇ ਜੋ ਕੁਝ ਹੋਇਆ ਹੁੰਦਾ ਹੈ ਉਹਦੇ ਪਾਰੋਂ ਦੁੱਖ ਤਕਲੀਫਾਂ ਮਿਲਦੀਆਂ ਨੇ। ਇਹ ਹਮੇਸ਼ਾ ਹੋਵੇਗਾ ਜਦ ਤੀਕਰ ਅਸੀਂ ਇਹ ਨਹੀਂ ਸਿੱਖਦੇ ਕਿ ਇਨਸਾਫ ਤੇ ਕਾਨੂੰਨ ਵਿੱਚ ਕੋਈ ਰਿਆਇਤ ਨਹੀਂ ਹੈ। ਪਾਪ ਸਿਰਫ ਉਦੋਂ ਮੁਆਫ ਹੋਵੇਗਾ ਜਦੋਂ ਇਹਨੂੰ ਮਸੀਹ, ਸੱਚਾਈ ਤੇ ਹਯਾਤੀ ਦੇ ਪਾਰੋਂ ਬਰਬਾਦ ਕੀਤਾ ਜਾਵੇਗਾ। ਇਸਲਾਹ ਇਸ ਸਮਝ ਤੋਂ ਪੈਦਾ ਹੁੰਦੀ ਹੈ ਕਿ ਬੁਰਾਈ ਵਿੱਚ ਕਾਇਮ ਰਹਿਣ ਵਾਲਾ ਕੋਈ ਸਕੂਨ ਨਹੀਂ ਹੈ ਤੇ ਸਾਇੰਸ ਦੇ ਮੁਤਾਬਕ ਚੰਗਿਆਈ ਲਈ ਹਮਦਰਦੀ ਰੱਖਣ ਤੋਂ ਪੈਦਾ ਹੁੰਦੀ ਹੈ, ਜਿਹੜੀ ਇਸ ਲਾਫਾਨੀ ਸੱਚਾਈ ਨੂੰ ਜ਼ਾਹਿਰ ਕਰਦੀ ਹੈ ਕਿ ਨਾ ਖੁਸ਼ੀ, ਨਾ ਪੀੜ, ਨਾ ਭੁੱਖ, ਨਾ ਜਜ਼ਬਾ ਮਾਦੇ ਤੋਂ ਜਾਂ ਮਾਦੇ ਵਿੱਚ ਵਜੂਦ ਰੱਖ ਸਕਦਾ ਹੈ, ਜਦਕਿ ਇਲਾਹੀ ਸਿਆਣ ਖੁਸ਼ੀ, ਪੀੜ ਜਾਂ ਡਰ ਤੇ ਇਨਸਾਨੀ ਸਿਆਣ ਦੀ ਸਾਰੀ ਪਾਪ ਆਲੂਦ ਭੁੱਖ ਦੇ ਝੂਠੇ ਅਕੀਦਿਆਂ ਨੂੰ ਬਰਬਾਦ ਕਰ ਸਕਦਾ ਹੈ। ਕਈ ਵਾਰੀ ਬੁਰਾਈ ਇਨਸਾਨ ਦਾ ਸਭ ਤੋਂ ਬਹੁਤਾ ਦਰੁਸਤ ਖਿਆਲ ਹੁੰਦਾ ਹੈ, ਜਦੋਂ ਤੀਕਰ ਕੋਈ ਚੰਗਿਆਈ ਉੱਤੇ ਉਹਦੀ ਪਕੜ ਮਜ਼ਬੂਤ ਨਹੀਂ ਹੋ ਜਾਂਦੀ। ਫਿਰ ਉਹ ਬੁਰਾਈ ਉੱਤੇ ਆਪਣਾ ਦਬਾਅ ਗਵਾ ਦਿੰਦਾ ਹੈ ਤੇ ਇਹ ਉਹਦੇ ਲਈ ਅਜ਼ਾਬ ਬਣ ਜਾਂਦਾ ਹੈ। ਪਾਪ ਦੀ ਤਕਲੀਫ ਤੋਂ ਬਚਣ ਦਾ ਤਰੀਕਾ ਪਾਪ ਨੂੰ ਛੱਡਣਾ ਹੈ, ਹੋਰ ਕੋਈ ਰਾਹ ਨਹੀਂ ਹੈ। ਜਿਹਦੇ ਨਾਲ ਰੱਬ ਪਿਆਰ ਕਰਦਾ ਹੈ ਉਹਨੂੰ ਤੰਬੀਹ ਕਰਦਾ ਹੈ, ਤੇ ਜਿਹੜਾ ਰੱਬ ਦੀ ਫਰਮਾਬਰਦਾਰੀ ਤੋਂ ਇਨਕਾਰ ਕਰਦਾ ਹੈ ਪਿਆਰ ਵੱਲੋਂ ਉਹਦੀ ਤੰਬੀਹ ਕੀਤੀ ਜਾਂਦੀ ਹੈ। ਜਦੋਂ ਮਹਿਸੂਲ ਲੈਣ ਵਾਲੇ ਦੀ ਆਹ ਮੁਹੱਬਤ ਦੇ ਵੱਡੇ ਦਿਲ ਤੋਂ ਨਿਕਲੀ ਤੇ ਇਹਨੇ ਉਹਦੀ ਹਲੀਮ ਖਾਹਿਸ਼ ਨੂੰ ਫਤਹ ਕੀਤਾ। ਜਿਹੜਾ ਆਪਣੇ ਪਾਪਾਂ ਨੂੰ ਲੁਕਾਉਂਦਾ ਹੈ ਕਾਮਯਾਬ ਨਾ ਹੋਵੇਗਾ, ਪਰ ਜਿਹੜਾ ਉਹਨਾਂ ਦਾ ਇਕਰਾਰ ਕਰਕੇ ਉਹਨਾਂ ਨੂੰ ਛੱਡ ਦਿੰਦਾ ਹੈ ਉਹਦੇ ਉੱਤੇ ਰਹਿਮਤ ਹੋਵੇਗੀ। ਇਹ ਕਿਆਸਾਂ ਰਾਈਆਂ ਪਈ ਪਾਪ ਮਾਫ ਕੀਤਾ ਜਾਂਦਾ ਹੈ, ਪਰ ਭੁੱਲਿਆ ਨਹੀਂ ਜਾਂਦਾ ਪਈ ਪਾਪ ਦੇ ਦੌਰਾਨ ਖੁਸ਼ੀ ਅਸਲ ਹੋ ਜਾਂਦੀ ਹੈ, ਪਈ ਜਿਸਮ ਦੀ ਨਾ ਦੀ ਹੀ ਮੌਤ ਪਾਪ ਤੋਂ ਆਜ਼ਾਦ ਕਰ ਦਿੰਦੀ ਹੈ।
ਤੇ ਇਹ ਭਈ ਰੱਬ ਦੀ ਦਿੱਤੀ ਹੋਈ ਮਾਫੀ ਪਾਪ ਦੀ ਤਬਾਹੀ ਤੋਂ ਇਲਾਵਾ ਕੁਝ ਨਹੀਂ ਏ। ਇਹ ਸਾਰੀਆਂ ਬਹੁਤ ਗੁੱਝੀਆਂ ਗਲਤੀਆਂ ਨੇ। ਇੱਕ ਪਾਪੀ ਨੂੰ ਇਸ ਅਸਲੀਅਤ ਤੋਂ ਹੌਸਲਾ ਨਹੀਂ ਮਿਲ ਸਕਦਾ ਭਈ ਸਾਇੰਸ ਬੁਰਾਈ ਦੀ ਗੈਰ ਅਸਲੀਅਤ ਨੂੰ ਜ਼ਾਹਿਰ ਕਰਦੀ ਏ, ਕਿਉਂ ਜੇ ਪਾਪੀ ਬੁਰਾਈ ਦੀ ਅਸਲੀਅਤ ਨੂੰ ਸੰਵਾਰਦਾ ਏ, ਉਸ ਸ਼ੈ ਨੂੰ ਅਸਲੀ ਬਣਾਉਂਦਾ ਏ ਜਿਹੜੀ ਅਸਲੀ ਨਹੀਂ ਏ, ਤੇ ਇੰਜ ਕਹਿਰ ਦੇ ਦਿਨ ਲਈ ਗਜ਼ਬ ਇਕੱਠਾ ਕਰਦਾ ਏ। ਉਹ ਆਪਣੇ ਖਿਲਾਫ ਇੱਕ ਹੌਲਨਾਕ ਗੈਰ ਅਸਲੀਅਤ ਵਿੱਚ ਜਾਗਣ ਦੇ ਖਿਲਾਫ ਸਾਜ਼ਿਸ਼ ਵਿੱਚ ਰਲ ਜਾਂਦਾ ਏ, ਜਿਹਦੇ ਨਾਲ ਉਹ ਧੋਖਾ ਖਾਂਦਾ ਏ। ਬਸ ਉਹ ਲੋਕ ਜਿਹੜੇ ਪਾਪ ਤੋਂ ਤੌਬਾ ਕਰਦੇ ਤੇ ਗੈਰ ਅਸਲੀਅਤ ਨੂੰ ਤਰਕ ਕਰਦੇ ਨੇ, ਉਹ ਹੀ ਬੁਰਾਈ ਦੀ ਗੈਰ ਅਸਲੀਅਤ ਨੂੰ ਪੂਰੇ ਤੌਰ ਤੇ ਸਮਝ ਸਕਦੇ ਨੇ। ਇਹ ਅਹਿਸਾਸ ਭਈ ਪਾਪ ਵਿੱਚ ਅਸਲ ਖੁਸ਼ੀ ਨਹੀਂ ਏ, ਕ੍ਰਿਸਚਨ ਸਾਇੰਸ ਦੀ ਇਲਾਹੀਆਤ ਦੇ ਸਾਰਿਆਂ ਤੋਂ ਅਹਿਮ ਨੁਕਤਿਆਂ ਵਿੱਚੋਂ ਇੱਕ ਏ। ਪਾਪ ਦੇ ਇਸ ਨਵੇਂ ਤੇ ਅਸਲ ਮੰਜ਼ਰ ਨੂੰ ਪਾਪੀ ਦੇ ਸਾਹਮਣੇ ਲਿਆਓ, ਉਹਦੇ ਉੱਤੇ ਜ਼ਾਹਰ ਕਰੋ ਭਈ ਪਾਪ ਕੋਈ ਸਕੂਨ ਨਹੀਂ ਦਿੰਦਾ, ਤੇ ਇਹ ਇਲਮ ਉਹਦੀ ਅਖਲਾਕੀ ਹਿੰਮਤ ਨੂੰ ਮਜ਼ਬੂਤ ਕਰਦਾ ਏ ਤੇ ਬੁਰਾਈ ਉੱਤੇ ਜਿੱਤ ਹਾਸਲ ਕਰਨ ਤੇ ਚੰਗਿਆਈ ਨਾਲ ਮੁਹੱਬਤ ਕਰਨ ਦੀ ਉਹਦੀ ਕਾਬਲੀਅਤ ਨੂੰ ਵਧਾ ਦਿੰਦਾ ਏ। ਮਾਦੇ ਦੀ ਫਰਜ਼ੀ ਹਯਾਤੀ ਉੱਤੇ ਅਕੀਦੇ ਦੇ ਤੇਜ਼ ਤਰੀਨ ਤਜਰਬੇ, ਇਹਦੇ ਇਲਾਵਾ ਸਾਡੀਆਂ ਮਾਯੂਸੀਆਂ ਤੇ ਨਾ ਮੁੱਕਣ ਵਾਲੀਆਂ ਪਰੇਸ਼ਾਨੀਆਂ ਸਾਨੂੰ ਇਲਾਹੀ ਮੁਹੱਬਤ ਦੀਆਂ ਬਾਹਾਂ ਵਿੱਚ ਥੱਕੇ ਹੋਏ ਬਾਲਾਂ ਵਾਂਗਰ ਅਪੜਾਉਂਦੇ ਨੇ। ਤਦ ਅਸੀਂ ਇਲਾਹੀ ਸਾਇੰਸ ਵਿੱਚ ਹਯਾਤੀ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ। ਮੁਹੱਬਤ ਦੀ ਸੇਧ ਦੇਣ ਵਾਲੀ ਮੁਲਾਮਤ ਦੇ ਰਾਹੀਂ ਰਾਸਤਬਾਜ਼ੀ, ਅਮਨ ਤੇ ਪਾਕੀਜ਼ਗੀ ਵੱਲ ਸਾਡੇ ਵਧਣ ਵਿੱਚ ਮਦਦ ਕੀਤੀ ਜਾਂਦੀ ਏ, ਜਿਹੜੇ ਸਾਇੰਸ ਦੇ ਇਮਤਿਆਜ਼ੀ ਨਿਸ਼ਾਨ ਨੇ। ਦੋਵੇਂ ਪਾਪ ਤੇ ਦੁੱਖ ਹਮੇਸ਼ਾ ਦੀ ਮੁਹੱਬਤ ਦੇ ਪੈਰਾਂ ਵਿੱਚ ਆ ਡਿੱਗਦੇ ਨੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।